ਪੰਜਾਬੀ ਪ੍ਰਚਾਰ ਵੱਲੋਂ ਸਾਰੇ ਸੁਣਨ ਵਾਲਿਆਂ ਨੂੰ ਅਹਿਮਦ ਰਜ਼ਾ ਦਾ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਸਾਡੇ ਨਾਲ ਜੁੜ ਚੁੱਕੇ ਹਨ ਜੈਸਮੀਨ ਕੌਰ ਪੰਨੂ ਜੀ, ਔਰ ਆਸਟ੍ਰੇਲੀਆ ਤੋਂ ਹਨ। ਪਹਿਲੇ ਵੀ ਤੁਸੀਂ ਇਹਨਾਂ ਦੇ ਨਾਲ ਸਾਡੀ ਟਾਕ ਜਿਹੜੀ ਹੈ ਉਹ ਸੁਣਦੇ ਰਹਿੰਦੇ ਹੋ ਮੁਖਤਲਿਫ ਇਸ਼ੂਜ਼ 'ਤੇ। ਅੱਜ ਖਾਸ ਜਿਵੇਂ ਅਸੀਂ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ ਪੰਜਾਬ ਦੀ ਪਾਰਟੀਸ਼ਨ 'ਤੇ, ਕਿ ਪੰਜਾਬ ਦੀ ਪਾਰਟੀਸ਼ਨ ਨੂੰ ਕਿੰਜ ਸਟੋਰੀਜ਼ ਰਾਹੀਂ ਦੇਖਿਆ ਗਿਆ ਔਰ ਉਸ ਤੋਂ ਬਾਅਦ ਫਿਰ ਉਹਦਾ ਕੀ ਜਿਸ ਲਈ ਕੀਤਾ ਗਿਆ ਸੀ ਉਹ ਕੰਮ, ਉਹਦਾ ਕਿਆ ਇੱਥੋਂ ਦੇ ਲੋਕਾਂ ਨੂੰ ਫਾਇਦਾ ਹੋਇਆ, ਉਹਦੇ ਇੰਪੈਕਟ ਕੀ ਕ੍ਰੀਏਟ ਹੋਏ। ਔਰ ਖਾਸ ਕਰ ਅੱਜ ਅਸੀਂ ਜਿਹੜੀ ਜੈਸਮੀਨ ਪੰਨੂ ਹੋਰਾਂ ਨਾਲ ਅਸੀਂ ਗੱਲ ਕਰਾਂਗੇ ਉਹ ਇਹ ਹੈ ਕਿ ਅੱਜ ਦੀ ਪੀੜ੍ਹੀ ਜਿਹੜੀ ਹੈ ਉਸ ਨੇ ਉਸ ਨੂੰ ਕਿੰਜ ਦੇਖਿਆ ਆਇਆ। ਉਹ ਜਿਹੜੇ ਬਜ਼ੁਰਗ ਸਨ, ਵੱਡੇ ਸਨ, ਡਾਇਰੈਕਟਲੀ ਉਹਨਾਂ ਤੋਂ ਜੋ ਇੱਕ ਪੇਨ ਸੀ, ਜੋ ਇੱਕ ਵਿਛੋੜੇ ਦਾ ਦਰਦ ਸੀ, ਉਹ ਸਾਰਾ ਉਹਨਾਂ ਨੂੰ ਮਿਲਿਆ, ਜਾਂ ਕਿ ਉਹਨਾਂ ਨੇ ਉਹ ਲਿਟਰੇਚਰ ਰਾਹੀਂ, ਸ਼ਾਰਟ ਸਟੋਰੀਜ਼ ਰਾਹੀਂ, ਜਾਂ ਅੱਜ ਦੀ ਜਿਹੜੀ ਸਟੋਰੀਜ਼ ਪਾਰਟੀਸ਼ਨ ਦੀ ਹੋ ਰਹੀਆਂ ਉਹਦੇ ਰਾਹੀਂ ਜਾਣਿਆ। ਸੋ ਜੈਸਮੀਨ ਪੰਨੂ ਜੀ, ਜੀ ਆਇਆਂ ਨੂੰ ਤੁਹਾਨੂੰ ਜੀ। ਬਹੁਤ ਬਹੁਤ ਸ਼ੁਕਰੀਆ ਅਹਿਮਦ ਸਾਹਿਬ, ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਲਾਮ ਤੇ ਸਤਿ ਸ਼੍ਰੀ ਅਕਾਲ ਜੀ। ਜੈਸਮੀਨ, ਥੈਂਕ ਯੂ, ਤੁਸੀਂ ਟਾਈਮ ਦਿੱਤਾ ਔਰ ਇਸ ਖਾਸ ਇਸ਼ੂ 'ਤੇ ਗੱਲ ਜਿਹੜੀ ਸਾਡੀ ਸੀਰੀਜ਼ ਅਗਸਤ ਦੇ ਵਿੱਚ ਚੱਲੇਗੀ ਉਹਦੇ ਵਿੱਚ ਪਾਰਟੀਸਪੇਟ ਕੀਤਾ। ਕਿਵੇਂ ਜਾਣਿਆ, ਕਿੱਥੋਂ ਪਤਾ ਚੱਲਿਆ ਪਾਰਟੀਸ਼ਨ ਦਾ ਲਫ਼ਜ਼, ਵੰਡ ਦਾ ਲਫ਼ਜ਼, ਲੋਟੀ ਦਾ ਲਫ਼ਜ਼, ਪਾੜੇ ਦਾ ਲਫ਼ਜ਼? ਸਾਡੇ ਵੱਡੇ ਅਕਸਰ ਕਹਿੰਦੇ ਹੁੰਦੇ ਕਿ ਜਦੋਂ ਲੋਟੀ ਪਈ, ਜਦੋਂ ਪਾੜੇ ਪਏ। ਤੁਹਾਡੇ ਕੋਲ ਇਹ ਲਫ਼ਜ਼ ਕਿਹੜੀ ਏਜ ਦੇ ਵਿੱਚ ਆਉਂਦਾ ਹੈ ਔਰ ਪਹਿਲੀ ਵਾਰ ਕਿਵੇਂ ਆਉਂਦਾ ਹੈ? ਮੈਂ ਬਹੁਤ ਛੋਟੀ ਸੀਗੀ, ਮੈਨੂੰ ਲੱਗਦਾ ਕਿ ਮੈਂ ਦੂਸਰੀ ਜਾਂ ਤੀਸਰੀ ਕਲਾਸ ਦੇ ਵਿੱਚ ਪੜ੍ਹਦੀ ਹੋਊਂਗੀ। ਸਾਡੇ ਰਿਸ਼ਤੇਦਾਰੀ ਦੇ ਵਿੱਚ ਬਾਪੂ ਜੀ ਸੀਗੇ ਇੱਕ, ਮੇਰੇ ਫਾਦਰ ਸਾਹਿਬ ਤੇ ਉਹ ਮਾਸੜ ਜੀ ਲੱਗਦੇ ਸੀ, ਤੇ ਉਹ ਉਸ ਵੰਡ ਦਾ ਜਿਹੜਾ ਜੋ ਕੁਛ ਵੀ ਉਹਨਾਂ ਨੇ ਸਹਿਆ, ਉਹਨਾਂ ਨੇ ਆਪਣੇ ਪਿੰਡੇ ਦੇ ਹੰਡਾਇਆ, ਤੇ ਉਹ ਅਕਸਰ ਗੱਲਾਂ ਕਰਦੇ ਹੁੰਦੇ ਸੀ। ਕਾਫੀ ਏਜ ਦੇ ਸੀ ਉਦੋਂ, ਤੇ ਉਹਨਾਂ ਨੇ ਗੱਲਾਂ ਕਰਨੀਆਂ ਵੀ ਇੱਥੋਂ ਤੁਰ ਕੇ ਸਿੱਧਾ ਅਸੀਂ ਚੱਲ ਜਾਂਦੇ ਹੁੰਦੇ ਸੀ ਕਸੂਰ ਸ਼ਹਿਰ ਨੂੰ, ਨਾਲ ਹੀ ਪਿਆ ਹੈ ਕਸੂਰ ਸ਼ਹਿਰ, ਜਿੱਦਾਂ ਉਹਨਾਂ ਨੇ ਹੱਥ ਨਾਲ ਇਸ਼ਾਰਾ ਕਰਨਾ। ਤੇ ਉੱਥੋਂ ਅਸੀਂ ਅੰਮ੍ਰਿਤਸਰੋਂ 20 ਮੀਲ 50 ਮੀਲ ਹੋਣਾ ਆ ਲਾਹੌਰ, ਤੇ ਅਸੀਂ ਤੁਰ ਕੇ ਚੱਲ ਜਾਇਆ ਕਰਦੇ ਸੀ, ਤੁਰ ਕੇ ਆ ਜਾਇਆ ਕਰਦੇ ਸੀ। ਏਦਾਂ ਛੋਟੀਆਂ ਛੋਟੀਆਂ ਗੱਲਾਂ ਉਹਨਾਂ ਨੇ ਜਦੋਂ ਵੀ ਸਾਡੇ ਘਰ ਆਉਣਾ, ਮੇਰੇ ਫਾਦਰ ਸਾਹਿਬ ਨਾਲ ਡਿਸਕਸ ਕਰਦੇ ਰਹਿਣਾ। ਤੇ ਕਸੂਰ ਦੀਆਂ ਜੁੱਤੀਆਂ ਜਿਵੇਂ ਬੜੀਆਂ ਮਸ਼ਹੂਰ ਹੁੰਦੀਆਂ ਸੀ, ਉਹਨਾਂ ਬਾਰੇ ਗੱਲ ਚੱਲਣੀ, ਤੇ ਉਹਨਾਂ ਕਹਿਣਾ ਲੈ ਤਾਰ ਖਿੱਚਦੀ ਹੈ ਤੇ 2 ਮੀਲ ਹੀ ਹੈ ਨਾ, ਹੈ ਤਾਂ ਸਾਹਮਣੇ ਹੀ ਖੜਾ ਹੈ ਸ਼ਹਿਰ। ਫਿਰ ਉੱਥੋਂ ਫਿਰ ਮੈਂ ਪੁੱਛਣਾ ਸ਼ੁਰੂ ਕੀਤਾ ਵੀ ਤੁਸੀਂ ਕਿਹੜੇ ਸ਼ਹਿਰ ਦੀ ਗੱਲ ਕਰਦੇ ਹੋ, ਵੀ ਮੈਂ ਵੀ ਕਸੂਰ ਸ਼ਹਿਰ ਹੀ ਆ, ਲਾਹੌਰ ਮੈਂ ਸੁਣਿਆ ਨਹੀਂ। ਫਿਰ ਮੈਂ ਉੱਥੋਂ ਬਾਪੂ ਜੀ ਕੋਲੋਂ ਪੁੱਛਿਆ ਕਰਨਾ, ਉਹਨਾਂ ਨੇ ਮੈਨੂੰ ਗੱਲਾਂ ਦੱਸਿਆ ਕਰਨੀਆਂ। ਉਰਦੂ ਵੀ ਲਿਖ ਲਿਆ ਕਰਦੇ ਸਨ, ਤੇ ਉਹਨਾਂ ਨੇ ਮੈਨੂੰ ਸਿਖਾਇਆ ਵੀ ਸੀ, ਅਲਫ ਬੇ ਤੇ ਲਿਖਣਾ ਵੀ ਸਿਖਾਇਆ ਸੀ। ਕੁਛ ਜਿਹੜੇ ਲਫ਼ਜ਼ ਨੇ ਅਜੇ ਵੀ ਮਤਲਬ ਮੇਰੇ ਚੇਤਿਆਂ 'ਚ ਨੇ, ਤੇ ਮੈਂ ਲਿਖ ਲੈਂਦੀ ਹਾਂ। ਤੇ ਉੱਥੋਂ ਫਿਰ ਉਹਨਾਂ ਤੋਂ ਮੈਂ ਗੱਲਾਂ ਜਿਹੜੀਆਂ ਸੁਣਦੀ ਰਹਿੰਦੀ ਸੀ, ਫਿਰ ਆਪਣਾ ਇੰਟਰਸਟ ਬਣਿਆ ਤੇ ਹੌਲੀ ਹੌਲੀ ਪੜ੍ਹਨਾ ਸ਼ੁਰੂ ਕੀਤਾ, ਸੁਣਨਾ ਸ਼ੁਰੂ ਕੀਤਾ। ਤੇ ਅੱਜ ਦੇ ਜ਼ਮਾਨੇ 'ਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਸੋਸ਼ਲ ਮੀਡੀਆ ਰਾਹੀਂ, ਉਹ ਹੋਰ ਵੀ ਸਾਹਮਣੇ ਆਈਆਂ ਨੇ, ਤੇ ਇਸ ਤਰ੍ਹਾਂ ਮੈਂ ਜਾਣਿਆ ਇਸ ਪਾਰਟੀਸ਼ਨ ਬਾਰੇ। ਕੀ ਜਾਣਿਆ ਤੁਸੀਂ ਕਿ ਇਹ ਵੰਡ ਜਿਹੜੀ ਸੀ ਇਹ ਕਿਉਂ ਕੀਤੀ ਗਈ, ਇਹਦੇ ਪਿੱਛੇ ਦੇ ਕਾਰਨ ਕੀ ਸੀ, ਕਿਹੜੀਆਂ ਲੋੜਾਂ ਸਨ ਜਾਂ ਕਿ ਕਿਹੜੀਆਂ ਸਿਆਸਤਾਂ ਸਨ? ਜੇ ਤੁਸੀਂ ਇਹਦਾ ਇੱਕ ਇਮਾਨਦਾਰ ਜਵਾਬ ਮੰਗਦੇ ਹੋ ਨਾ, ਜੀ ਜੀ, ਇਹ ਕਿਸੇ ਪੰਜਾਬੀ ਕੋਲ ਵੀ ਜਵਾਬ ਨਹੀਂ ਹੈਗਾ ਵੀ ਇਹ ਵੰਡ ਕਿਸ ਆਧਾਰ ਤੇ ਕੀਤੀ ਗਈ। ਨਾ ਹੀ ਇਹਦਾ ਜਵਾਬ ਜਿਹੜਾ ਹੈ ਉਹ ਸਰਕਾਰਾਂ ਕੋਲ ਹੈਗਾ ਆ। ਜੇ ਅੱਜ ਅਸੀਂ ਸਰਕਾਰਾਂ ਨੂੰ ਪੁੱਛੀਏ ਕਿ ਜਿਹੜੀ ਪਾਰਟੀਸ਼ਨ ਆ ਉਹਦਾ ਬੇਸ ਕੀ ਸੀਗਾ, ਬੋਲੀ, ਉਹਨਾਂ ਕੋਲ ਉਹ ਵੀ ਜਵਾਬ ਨਹੀਂ ਹੋਏਗਾ, ਕਿਉਂਕਿ ਇੱਕ ਬੋਲੀ ਬੋਲਣ ਵਾਲੇ ਲੋਕ, ਜਿਨ੍ਹਾਂ ਦਾ ਸੱਭਿਆਚਾਰ, ਜਿਨ੍ਹਾਂ ਦੀ ਵਿਰਾਸਤ ਸਾਂਝੀ ਸੀ, ਉਹ ਲੋਕ ਉਹਨਾਂ ਨੇ ਵੰਡ ਦਿੱਤੇ। ਜੇ ਪੁੱਛੀਏ ਕਿ ਧਰਮ, ਉਹਦਾ ਜਵਾਬ ਵੀ ਨਾ ਸਰਕਾਰਾਂ ਕੋਲ ਹੈ ਤੇ ਨਾ ਲੋਕਾਂ ਕੋਲ ਹੈ। ਮੁਸਲਮਾਨ ਇੱਧਰ ਵੀ ਨੇ ਤੇ ਪਾਕਿਸਤਾਨ 'ਚ ਮੁਸਲਮਾਨ ਨੇ, ਉਧਰ ਹਿੰਦੂ ਵੀ ਨੇ, ਸਿੱਖ ਵੀ ਨੇ, ਤੇ ਇਹ ਤੇ ਫਿਰ ਧਰਮ ਦੇ ਆਧਾਰ ਤੇ ਵੀ ਵੰਡ ਨਾ ਹੋਈ। ਤੇ ਫਿਰ ਜਿਹੜਾ ਸਿੱਧਾ ਸਿੱਧਾ ਇਸ਼ਾਰਾ ਜਾਂਦਾ ਹੈ, ਇਹ ਸਿਆਸਤ ਤੇ ਕੁਰਸੀ ਦੀ ਭੁੱਖ ਨੇ ਉਸ ਸਮੇਂ ਜਿਹੜੀ ਆ ਇਹ ਜਿਹੜੀ ਵੰਡ ਪਾ ਦਿੱਤੀ। ਕੁਛ ਲੋਕਾਂ ਨੇ ਆਪਣੇ ਜਿਹੜੇ ਨਿੱਜੀ ਫਾਇਦੇ ਵਾਸਤੇ ਇਹ ਜਿਹੜੀ ਜੁਗਾ ਜੁਗੰਤਰਾਂ ਤੱਕ ਆਉਣ ਵਾਲਿਆਂ ਤੱਕ ਜਿਹੜੀ ਇੱਕ ਲੀਕ ਖਿੱਚਤੀ ਹੈ ਭੋਲੇ ਲੋਕਾਂ ਦੇ ਦਰਮਿਆਨ। ਜਸਮੀਨ ਜੀ, ਤੁਸੀਂ ਜਿਵੇਂ ਕਿ ਦੱਸ ਰਹੇ ਹੋ ਕਿ ਪਹਿਲੇ ਤੁਸੀਂ ਆਪਣੇ ਫਾਦਰ ਦੇ ਜਿਹੜੇ ਫਰੈਂਡ ਸੀ ਉਹਨਾਂ ਨੂੰ ਮਿਲਦੇ ਸਨ, ਉਹਨਾਂ ਤੋਂ ਹੋਰ ਕੀ ਜਾਣਿਆ, ਉਹ ਕੀ ਕਹਿੰਦੇ ਸੀ? ਇੱਕ ਹੁੰਦਾ ਹੈ ਕਿ ਜਿਹੜਾ ਸਟੇਟਸ ਦਾ ਆਪਣਾ ਨੈਰੇਟਿਵ ਹੈ, ਉਹ ਪਾਕਿਸਤਾਨ ਦਾ ਹੈ, ਇੰਡੀਆ ਦਾ ਹੈ, ਵੰਡ ਬਾਰੇ। ਮਿਸਾਲ ਦੇ ਤੌਰ ਤੇ ਇੱਥੇ ਉਸ ਨੂੰ ਬੜੀ ਕੁਰਬਾਨੀ ਦੇ ਤੌਰ ਤੇ, ਔਰ ਜਿਹੜਾ ਇਨਸਾਨਾਂ ਦਾ ਕਤਲਾਮ ਹੁੰਦਾ ਹੈ ਉਸ ਨੂੰ ਸ਼ਹਾਦਤ ਦੀ ਅੱਖ ਦੇ ਨਾਲ ਦੇਖਿਆ ਜਾਂਦਾ ਹੈ। ਹਾਲਾਂਕਿ ਉਹ ਲੋਕ ਮਾਰੇ ਗਏ ਸੀ, ਸ਼ਹਾਦਤ ਅਸੀਂ ਉਹ ਦੇਖਦੇ ਹੁੰਦੇ ਹਾਂ ਜਿਹਦੇ 'ਚ ਲੋਕਾਂ ਦੀ ਆਪਣੀ ਉਹਦੀ ਵਿਲਿੰਗਨੈਸ ਹੁੰਦੀ ਹੈ ਕਿ ਉਹ ਕਹਿੰਦਾ ਹੈ ਕਿ ਮੈਂ ਇਸ ਲਈ ਆਪਣੀ ਕੁਰਬਾਨੀ ਦੇ ਰਹੀ ਹਾਂ। ਲੇਕਿਨ ਇੱਥੇ ਤੇ ਉਹਨਾਂ ਨੂੰ ਜੌਂਕਿਆ ਗਿਆ ਇੱਕ ਅਣਦੇਖੇ ਰਾਵਾਂ ਦੇ ਵਿੱਚ।
ਤੇ ਉਹ ਜਿਹੜੇ ਤੁਹਾਡੇ ਬਜ਼ੁਰਗ ਸੀ, ਵੱਡੇ ਸਨ, ਉਹ ਇਸ ਨੂੰ ਜੀ। ਕਿਵੇਂ ਦੇਖਦੇ ਸਨ ਕਿ ਇਹ ਕੀ ਹੋਇਆ ਸੀ, ਇਹਦੇ ਪਿੱਛੇ ਜਿਵੇਂ ਕਿ ਅਸੀਂ ਪਹਿਲੇ ਦੇਖ ਰਹੇ ਹਾਂ ਕਿ ਕੀ ਕਾਰਨ ਸੀ, ਉਹਨਾਂ ਦੀ ਨਜ਼ਰ ਦੇ ਨਾਲ ਕੀ ਸਾਡੇ ਸਾਹਮਣੇ ਆਉਂਦਾ? ਹਾਂਜੀ, ਉਹ ਬਸ ਏਦਾਂ ਹੀ ਜਿਹੜਾ ਜ਼ਿਕਰ ਕਰਿਆ ਕਰਦੇ ਸੀਗੇ ਕਿ ਕਦੇ ਅਸੀਂ ਸੋਚਿਆ ਨਹੀਂ ਸੀ ਵੀ ਸਾਨੂੰ ਤਾਂ ਉਮਰ ਵਾਸਤੇ ਜਿਹੜਾ ਅਲੱਗ ਕਰ ਦਿੱਤਾ ਜਾਊਗਾ। ਉਹ ਕਹਿੰਦੇ ਵੀ ਜਦੋਂ ਅਸੀਂ ਪਹਿਲਾਂ ਰੇਡੀਓ ਤੇ ਖਬਰਾਂ ਸੁਣੀਆਂ ਜਾਂ ਰੌਲਾ ਪਿਆ ਵੀ ਅੱਡ ਦੇਸ਼ ਬਣ ਗਏ ਨੇ, ਮੁਸਲਮਾਨ ਉੱਧਰ ਚਲ ਜਾਣਗੇ, ਹਿੰਦੂ ਸਿੱਖ ਇੱਧਰ ਰਹਿਣਗੇ, ਤਾਂ ਕਹਿੰਦੇ ਸੀ ਯਕੀਨ ਨਹੀਂ ਸੀ ਕੀਤਾ ਉਹਨਾਂ ਗੱਲਾਂ ਤੇ ਵੀ ਕੋਈ ਗੱਲ ਨਹੀਂ, ਰੌਲਾ ਹੈ 2-4 ਦਿਨ ਪੈ ਕੇ ਹਟ ਜਾਏਗਾ। ਫਿਰ ਕਹਿੰਦੇ ਵੀ ਜਦੋਂ ਫਿਰ ਉਹ ਗੁੰਡਾਗਰਦੀ ਹੋਣ ਲੱਗ ਗਈ, ਵੀ ਪਤਾ ਲੱਗਿਆ ਵੀ ਮਾਰ ਮਰਾਉਣ ਤੇ ਧੀਆਂ ਭੈਣਾਂ ਦੀਆਂ ਪੱਤਾਂ ਰੋਲਣ ਲੱਗ ਗਏ, ਤੇ ਕਹਿੰਦੇ ਫਿਰ ਜਦੋਂ ਅਸੀਂ ਭੱਜੇ ਤੇ ਉਸ ਟਾਈਮ ਤੱਕ ਵੀ ਸਾਡੇ ਮਨਾਂ 'ਚ ਇਹ ਸੀਗਾ ਕਿ ਇੱਕ ਵਾਰੇ ਰੌਲਾ ਪਏਗਾ, ਅਸੀਂ ਚਲੇ ਜਾਵਾਂਗੇ ਤੇ ਫਿਰ ਅਸੀਂ ਆਪਣੇ ਘਰਾਂ ਨੂੰ ਵਾਪਸ ਆ ਜਾਾਂਗੇ। ਤੇ ਅਸੀਂ ਜਿੰਦੇ ਵੀ ਨਹੀਂ ਸੀ ਮਾਰ ਕੇ ਆਪਣੇ ਘਰਾਂ ਨੂੰ, ਤੇ ਸਮਾਨ ਵੀ ਨਹੀਂ ਸੀ ਅਸੀਂ ਚੱਕਿਆ, ਉੱਥੇ ਛੱਡ ਦਿੱਤਾ ਸੀ। ਵੀ ਇੱਕ ਉਮੀਦ ਸੀਗੀ ਵੀ ਅਸੀਂ ਵਾਪਸ ਜ਼ਰੂਰ ਪਰਤਾਂਗੇ ਆਪਣੇ ਘਰਾਂ ਨੂੰ। ਤੇ ਉਹ ਆਪਣਾ ਜਿਹੜਾ ਇਹੀ ਦੁੱਖ ਦੱਸਦੇ ਹੁੰਦੇ ਸੀਗੇ ਕਿ ਮੇਰਾ ਪਿੰਡ, ਉਹਨਾਂ ਨੂੰ ਆਪਣੇ ਪਿੰਡ ਦੀਆਂ ਸਾਰੀਆਂ ਨਿਸ਼ਾਨੀਆਂ ਯਾਦ ਹੁੰਦੀਆਂ ਸੀ ਕਿ ਇੱਥੇ ਮੇਰੇ ਪਿੰਡ ਦੇ ਵਿੱਚ ਬੋਰਡ ਦਾ ਰੁੱਖ ਹੁੰਦਾ ਸੀ। ਮਤਲਬ ਜਦੋਂ ਗੱਲਾਂ ਦੱਸਦੇ ਹੁੰਦੇ ਸੀ ਤਾਂ ਤੁਸੀਂ ਕਈ ਵਾਰ ਹੁੰਦਾ ਨਾ ਕਹਾਣੀ ਸੁਣ ਕੇ ਆਪਣੇ ਆਪ ਵਿਜ਼ੂਅਲਾਈਜ਼ ਕਰ ਦਿੰਦੇ ਹੋ ਵੀ ਇਦਾਂ ਕੱਚੀ ਪਈ ਜਾਂਦੀ ਸੀ ਸਾਡੇ ਘਰ ਨੂੰ। ਤੇ ਉਹਦਾ ਮਤਲਬ ਉਹਨਾਂ ਦੀਆਂ ਗੱਲਾਂ 'ਚੋਂ ਦੁੱਖ ਵੀ ਸੀ, ਉਹ ਵਿਛੋੜੇ ਦੀ ਜਿਹੜਾ ਦਰਦ ਸੀਗਾ ਉਹ ਭਲੀ ਭਾਂਤ ਤੁਹਾਨੂੰ ਨਜ਼ਰ ਆ ਜਾਂਦਾ ਸੀ ਉਹਨਾਂ ਦੀਆਂ ਗੱਲਾਂ 'ਚੋਂ। ਔਰ ਇਹ ਕਸੂਰ ਦੇ ਸਨ, ਕਸੂਰ ਦੇ ਆਸੇ-ਪਾਸੇ ਦੇ ਰਹਿਣ ਵਾਲੇ ਸਨ ਇਹ ਜਿਹੜੇ ਬਜ਼ੁਰਗ ਜਿਨ੍ਹਾਂ ਦੀ? ਹਾਂਜੀ, ਕਸੂਰ ਦੇ ਆਸੇ-ਪਾਸੇ ਦੇ ਰਹਿਣ ਵਾਲੇ ਸਨ, ਉੱਥੇ ਕੋਈ ਪਿੰਡ ਸੀਗਾ ਉਹਨਾਂ ਦਾ। ਅੱਛਾ, ਕਿਸੇ ਪਿੰਡ ਦੇ ਸਨ, ਮਤਲਬ ਕਸੂਰ ਸ਼ਹਿਰ ਦੇ ਨਹੀਂ ਸਨ? ਸ਼ਹਿਰ ਦੇ ਨਹੀਂ ਸਨ, ਕਸੂਰ ਸ਼ਹਿਰ ਦੇ ਨਾਲ ਉਹਨਾਂ ਦਾ ਪਿੰਡ ਸੀਗਾ। ਤੇ ਰਿਸ਼ਤੇਦਾਰੀਆਂ ਸਾਰੀਆਂ ਇੱਧਰ ਸਨ, ਖਾਲੜਾ ਖੇਮਕਰਨ ਤੁਸੀਂ ਸੁਣਿਆ ਹੋਣਾ, ਤਾਰ ਦੇ ਇਸ ਪਾਰ, ਤੇ ਰਿਸ਼ਤੇਦਾਰੀਆਂ ਇੱਧਰ ਸਨ ਤੇ ਉੱਥੋਂ ਤੁਰ ਕੇ ਆ ਜਾਇਆ ਕਰਦੇ ਸੀ। ਅੱਛਾ। ਹੋਰ ਕੀ ਦੱਸਦੇ ਸੀ ਉਸ ਵੇਲੇ ਦੀ, ਅਗਰ ਕੋਈ ਤੁਹਾਡੇ ਨਾਲ ਕੋਈ ਉਹਨਾਂ ਦੀ ਮੈਮੋਰੀਜ਼ ਸ਼ੇਅਰ ਹੋਈ ਹੋਵੇ ਪਿੰਡ ਦੇ ਬਾਰੇ ਜਾਂ ਪਿੰਡ ਦੇ ਲੋਕਾਂ ਦੇ ਬਾਰੇ, ਜਿਹੜਾ ਇੱਕ ਆਪਸੀ ਸੱਭਿਆਚਾਰ ਸੀ, ਇੱਕ ਆਪਸੀ ਪਿਆਰ ਸੀ, ਉਹਦੇ ਬਾਰੇ ਕੀ ਕੋਈ ਐਸੀ ਕੋਈ ਯਾਦਦਾਸ਼ਤ, ਕੋਈ ਐਸੀ ਮੈਮੋਰੀਜ਼ ਜਿਹੜੀ ਤੁਹਾਡੇ ਨਾਲ ਉਹਨਾਂ ਸ਼ੇਅਰ ਕੀਤੀਆਂ, ਉਹ ਤੁਹਾਨੂੰ ਯਾਦ? ਗੱਲਾਂ ਤੋਂ ਕਾਫੀ ਕਰਿਆ ਕਰਦੇ ਸਨ, ਕੋਈ ਸਪੈਸੀਫਿਕ ਯਾਦ ਨਹੀਂ, ਬਸ ਇਦਾਂ ਹੀ ਉਹ ਗੱਲਾਂ ਜਿੱਦਾਂ ਕਰਿਆ ਕਰਦੇ ਸੀ ਵੀ ਜਿਸ ਤਰ੍ਹਾਂ ਮਾਹੌਲ ਕ੍ਰੀਏਟ ਕੀਤਾ ਗਿਆ ਉਦਾਂ ਦਾ ਮਾਹੌਲ ਹੁੰਦਾ ਨਹੀਂ ਸੀ। ਵੀ ਪਿੰਡ ਦੀ ਜਿਹੜੀ ਧੀ ਭੈਣ ਸੀ ਉਹਨੂੰ ਪਿੰਡ ਦੀ ਧੀ ਭੈਣ ਸਮਝਿਆ ਜਾਂਦਾ ਸੀ, ਇਸ ਤਰ੍ਹਾਂ ਡਿਫਰੈਂਸ਼ੀਏਟ ਨਹੀਂ ਕੀਤਾ ਜਾਂਦਾ ਸੀ ਵੀ ਇਹ ਮੁਸਲਮਾਨਾਂ ਦੀ ਕੁੜੀ ਆ ਜਾਂ ਹਿੰਦੂਆਂ ਦੀ ਕੁੜੀ ਹੈ ਜਾਂ ਸਿੱਖਾਂ ਦੀ ਕੁੜੀ ਆ। ਵੀ ਜੇ ਉਹ ਕਿਸੇ ਪਿੰਡ ਦੀ ਕੁੜੀ ਤੇ ਉਹਨੂੰ ਸਾਰੇ ਪਿੰਡ ਵਾਲੇ ਆਪਣੀ ਧੀ ਸਮਝਦੇ ਸੀਗੇ। ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਚਾਹੇ ਕੋਈ ਮੁਸਲਮਾਨ ਆ, ਚਾਹੇ ਸਿੱਖ ਆ, ਚਾਹੇ ਹਿੰਦੂ ਆ, ਤੇ ਜੇ ਪਿੰਡ ਦਾ ਵੱਡਾ ਹੈ ਤੇ ਉਹ ਸਾਰਿਆਂ ਦਾ ਤਾਇਆ ਹੁੰਦਾ ਸੀ, ਤੇ ਜੇ ਛੋਟਾ ਹੈ ਤੇ ਉਹ ਚਾਚਾ ਹੁੰਦਾ ਸੀਗਾ। ਵੀ ਰਿਸ਼ਤੇ ਬੜੇ ਲੋਕੀ ਦਿਲੋਂ ਬਹੁਤ ਨੇੜੇ ਸੀਗੇ। ਤੇ ਅਸਲ ਵਿੱਚ ਕਿਤੇ ਨਾ ਕਿਤੇ ਜਦੋਂ ਮੈਂ ਹੁਣ ਉਹਨਾਂ ਦੀਆਂ ਗੱਲਾਂ ਰਿਲੇਟ ਕਰਦੀ ਨਾ, ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਕਿਉਂ ਹੋ ਗਿਆ। ਉਹ ਵੀ ਅਕਸਰ ਹੀ ਗੱਲ ਕਰਦੇ ਹੁੰਦੇ ਸੀ, ਚੰਗੇ ਭਲੇ ਲੋਕ ਸੀ, ਪਿਆਰ ਸੀ, ਫਿਰ ਪਤਾ ਨਹੀਂ ਕਾਹਤੋਂ ਮਾਰਤਾ। ਤੇ ਕਈ ਬਜ਼ੁਰਗਾਂ ਨੂੰ ਵੀ ਉਸ ਟਾਈਮ ਤੇ ਇਸ ਸਵਾਲ ਦਾ ਜਵਾਬ ਨਹੀਂ ਸੀ ਪਤਾ ਵੀ ਕਿਉਂ ਉਹਨਾਂ ਨੇ ਇੱਕ ਦੂਜੇ ਨੂੰ ਮਾਰ ਦਿੱਤਾ। ਤੁਸੀਂ ਸਹੀ ਕਹਿੰਦੇ ਹੋ ਕਿ ਉਸ ਵੇਲੇ ਅੱਜ ਕੱਲ ਦੀ ਤਰ੍ਹਾਂ ਸੋਸ਼ਲ ਮੀਡੀਆ ਨਹੀਂ ਸੀ ਕਿ ਹਰ ਨਿਊਜ਼ ਤੇ ਹਰ ਬੰਦੇ ਦੀ ਐਕਸੈਸ ਹੋਵੇ। ਉਦੋਂ ਤੇ ਲੋਕਾਂ ਦੇ ਕੋਲ ਕਿਤੇ ਲਾਹੌਰ ਦੇ ਵਿੱਚ ਜਾਂ ਇਹਨਾਂ ਦੇ ਵਿੱਚ ਰੇਡੀਓ ਹੁੰਦਾ ਸੀ, ਔਰ ਰੇਡੀਓ ਵੀ ਕਿਸੇ ਬੰਦੇ ਕੋਲ ਹੁੰਦਾ ਸੀ, ਔਰ ਉਹਦੇ ਰਾਹੀਂ ਉਹ ਨਿਊਜ਼ ਆਉਂਦੀ ਸੀ। ਜਾਂ ਕੋਈ ਨਿਊਜ਼ ਪੇਪਰ ਜਿਹੜੇ ਉਸ ਵੇਲੇ ਹੁੰਦੇ ਸੀ ਉਹ ਬੜੀ ਘੱਟ ਗਿਣਤੀ ਦੇ ਵਿੱਚ ਹੁੰਦੇ ਸਨ। ਅਗਰ ਅਸੀਂ ਅੱਜ ਦੀ ਜਿਹੜੀ ਯੂਥ ਹੈ ਅਗਰ ਉਸ ਨੂੰ ਐਨਾਲਾਈਜ਼ ਕਰਨਾ ਚਾਹਵੇ ਤੇ ਸ਼ਾਇਦ ਉਹਦੇ ਵਾਸਤੇ ਮੁਸ਼ਕਿਲ ਹੋਏਗਾ। ਉਹ ਟਾਈਮ ਪੀਰੀਅਡ ਕੀ ਸੀ, ਬਿਲਕੁਲ ਸਹੀ ਸੀ, ਔਰ ਉਹਨਾਂ ਦੀ ਖਾਹਿਸ਼ ਵੀ ਸੀ ਉਹਨਾਂ ਬਜ਼ੁਰਗਾਂ ਦੀ, ਔਰ ਉਹਨਾਂ ਨੂੰ ਲੱਗ ਵੀ ਰਿਹਾ ਸੀ ਕਿ ਇਹ ਚੰਦ ਦਿਨ ਦਾ, ਇਹ ਕੁਝ ਦਿਨਾਂ ਦਾ ਇਹ ਇੰਤਸ਼ਾਰ ਹੈ, ਉਸ ਤੋਂ ਬਾਅਦ ਇਹ ਹਾਲਾਤ ਠੀਕ ਹੋ ਜਾਣਗੇ। ਅੱਛਾ, ਇੰਡੀਆ ਦੇ ਅੰਦਰ ਕਿਉਂਕਿ ਤੁਹਾਡੀ ਹਯਾਤੀ ਗੁਜ਼ਰੀ ਹੈ, ਅੱਜ ਕੱਲ੍ਹ ਤੁਸੀਂ ਆਸਟ੍ਰੇਲੀਆ ਹੋ, ਤੁਹਾਡੇ ਅਗਰ ਦੇਖੀਏ ਤਾਂ 30 ਤੋਂ ਜ਼ਿਆਦਾ ਜਿਹੜੀ ਤੁਹਾਡੀ ਲਾਈਫ ਹੈ ਉਹ ਇੰਡੀਆ ਦੇ ਵਿੱਚ ਗੁਜ਼ਰਦੀ ਹੈ। ਹੁਣ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੋ, ਕਿਵੇਂ ਇੰਡੀਆ ਦੇ ਵਿੱਚ ਅਗਰ ਇਹ ਜਿਹੜਾ ਉਰਦੂ ਦੇ ਵਿੱਚ ਉਸਨੂੰ ਬਿਆਨੀਆ ਕਿਹਾ ਜਾਂਦਾ ਹੈ, ਅੰਗਰੇਜ਼ੀ ਦੇ ਵਿੱਚ ਨੈਰੇਟਿਵ ਕਿਹਾ ਜਾਂਦਾ ਹੈ, ਪੰਜਾਬੀ ਦੇ ਵਿੱਚ ਅਸੀਂ ਕਹਿ ਲਵਾਂਗੇ ਕਿ ਇਸ ਨੂੰ ਕਿਸ ਢੰਗ ਦੇ ਨਾਲ ਸੋਚਿਆ ਜਾਂਦਾ ਹੈ, ਕਿਵੇਂ ਪਰਖਿਆ ਜਾਂਦਾ ਹੈ, ਪਾਰਟੀਸ਼ਨ ਜਿਹੜੀ ਹੈ, ਜਿਵੇਂ ਕਿ ਤੁਸੀਂ ਜਾਣਿਆ ਕਿ ਤੁਸੀਂ ਉਹਨਾਂ ਬਜ਼ੁਰਗਾਂ ਤੋਂ ਫਿਰ ਸਕੂਲ, ਕਾਲਜ ਲਾਈਫ, ਯੂਨੀਵਰਸਿਟੀ ਦੇ ਅੰਦਰ ਵੀ ਇਹ ਚੀਜ਼ਾਂ ਲਾਜ਼ਮੀ ਡਿਸਕਸ ਹੁੰਦੀਆਂ ਹੋਣਗੀਆਂ ਯੂਥ ਦੇ ਅੰਦਰ। ਕਿਵੇਂ ਨੈਰੇਟਿਵਸ ਜਿਹੜੇ ਨੇ ਸਾਰੇ ਇਹ ਸੈੱਟ ਕੀਤੇ ਜਾਂਦੇ ਨੇ, ਸਟੇਟ ਕੀ ਆਖਦੀ ਹੈ, ਲੋਕ ਕੀ ਆਖਦੇ ਹਨ, ਔਰ ਹਕੀਕਤ ਕੀ ਹੈ? ਜਿਹੜਾ ਨੈਰੇਟਿਵ ਆ ਉਹ ਤੁਹਾਨੂੰ ਪਤਾ ਹੀ ਹੈ ਵੀ ਹਮੇਸ਼ਾ ਸਟੇਟ ਹੀ ਸਿਰਜਦੀ ਹੈ। ਆਮ ਲੋਕ ਕਦੇ ਵੀ ਕੋਈ ਨੈਰੇਟਿਵ ਜਿਹੜਾ ਆ ਆਮ ਲੋਕਾਂ ਦੇ ਵੱਲੋਂ ਨਹੀਂ ਸਿਰਜਿਆ ਜਾਂਦਾ। ਤੇ ਆਮ ਲੋਕਾਂ ਦੇ ਵਿੱਚ ਤੜਫ ਜਿਹੜੀ ਸੀਗੀ ਉਹ ਉਸ ਤਰ੍ਹਾਂ ਹੀ ਬਰਕਰਾਰ ਸੀਗੀ। ਲੋਕ ਉਸ ਚੀਜ਼ ਨੂੰ ਮੰਦਭਾਗੀ ਘਟਨਾ ਮੰਨਦੇ ਸੀ ਤੇ ਅੱਜ ਵੀ ਮੰਨਦੇ ਆ ਵੀ ਓਦਾਂ ਨਹੀਂ ਹੋਣਾ ਚਾਹੀਦਾ ਸੀ। ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਇਹ ਅਜੇ ਵੀ ਗੱਲ ਹੈਗੀ ਆ ਵੀ
ਚਲੋ ਵੰਡੀ ਪੈ ਗਈ, ਤਾਰਾਂ ਖਿੱਚਦੀਆਂ, ਪਰ ਸਾਡਾ ਖੁੱਲਾ ਆਉਣ ਜਾਣ ਹੋਣਾ ਚਾਹੀਦਾ ਆ। ਅਸੀਂ ਜਾ ਸਕੀਏ ਉਧਰ, ਜਿਹੜੇ ਆਪਣੀ ਧਰਤੀ ਆਪਣੇ ਪਿੰਡ ਛੱਡ ਆਏ ਆ, ਅਸੀਂ ਵੇਖ ਸਕੀਏ, ਜਾਂ ਆਪਣੇ ਪੁਰਖਿਆਂ ਦੇ ਪਿੰਡ ਵੇਖ ਸਕੀਏ, ਆਪਣੇ ਧਾਰਮਿਕ ਸਥਾਨ ਵੇਖ ਸਕੀਏ। ਉਦਾਂ ਹੀ ਮੈਨੂੰ ਯਕੀਨ ਆ ਕਿ ਲਹਿੰਦੇ ਪੰਜਾਬ ਦੇ ਲੋਕਾਂ ਦੇ ਮਨ 'ਚ ਵੀ ਇਹੀ ਤੜਪ ਹੋਏਗੀ। ਸੋ ਸਰਕਾਰ ਦਾ ਨੈਰੇਟਿਵ ਉਦੋਂ ਕੰਮ ਆਉਂਦਾ ਆ ਜਦੋਂ ਤੁਸੀਂ ਖੁਦ ਤੁਹਾਨੂੰ ਕਿਸੇ ਚੀਜ਼ ਦੀ ਨੌਲੇਜ ਨਹੀਂ ਹੁੰਦੀ, ਜਾਂ ਤੁਹਾਨੂੰ ਆਪਣੇ ਵੱਡਿਆਂ ਤੋਂ ਤੁਸੀਂ ਨਹੀਂ ਸੁਣਿਆ ਹੁੰਦਾ। ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਜੋ ਆਪਣੇ ਵੱਡਿਆਂ ਤੋਂ ਉਹ ਕਹਾਣੀਆਂ ਸੁਣੀਆਂ ਸੀਗੀਆਂ, ਲੋਕਾਂ ਦਾ ਪਿਆਰ ਸੁਣਿਆ ਸੀ, ਮੁਹੱਬਤ ਸੁਣੀ ਸੀ, ਉਹ ਸਾਂਝੀ ਵਿਰਾਸਤ, ਉਹ ਸਾਂਝੀ ਬੋਲੀ ਦੀ ਗੱਲ ਸੁਣੀ ਸੀ, ਤੇ ਉਹ ਫਿਰ ਨੈਰੇਟਿਵ ਜਿਹੜਾ ਹੈ ਉਹ ਸਾਡੇ ਮਨਾਂ ਤੇ ਅਸਰ ਨਹੀਂ ਕਰਦਾ। ਬਟ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਕੋਈ ਵੀ ਛੋਟੀ ਜਿਹੀ ਗੱਲ ਹੁੰਦੀ ਆ ਤੇ ਖਬਰਾਂ ਦੇ ਵਿੱਚ, ਨਿਊਜ਼ ਚੈਨਲ ਏਦਾਂ ਦੀ ਨਫ਼ਰਤ ਫੈਲਾਉਣ ਦੇ ਵਿੱਚ ਬੜਾ ਇੱਕ ਵੱਡਾ ਜਿਹੜਾ ਆ ਉਹਨਾਂ ਦਾ ਹੱਥ ਹੁੰਦਾ ਆ। ਜੇ ਸਕੂਲਾਂ ਕਾਲਜਾਂ ਦੀ ਗੱਲ ਕਰਾਂ ਤੇ ਉੱਥੇ ਵੀ ਜਿਹੜੀ ਸੀ ਇਹਨੂੰ ਇੱਕ ਦਰਦ ਦੇ ਤੌਰ ਤੇ ਪੜ੍ਹਾਇਆ ਜਾਂਦਾ ਸੀ। ਜਿਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਆਉਂਦੀ ਹੈ ਮੇਰੇ ਖਿਆਲ 8ਵੀਂ 10ਵੀਂ ਕਲਾਸ ਦੇ ਵਿੱਚ, ਅੱਜ ਅੱਖਾਂ ਵਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਲੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਫਿਰ ਇੱਕ ਫਿਲਮ ਵੀ ਬਣੀ ਸੀ, ਪਿੰਜਰ ਫਿਲਮ ਬਣੀ ਸੀਗੀ ਇਸ ਪਾਰਟੀਸ਼ਨ ਦੇ ਉੱਪਰ ਜੀ, ਹਾਂ, ਅਮਰਤਾ ਜੀ ਦੇ ਨਾਵਲ ਤੋਂ ਹੀ ਬਣੀ ਸੀ, ਨਾਵਲ ਦੇ ਆਧਾਰਿਤ ਉਹ ਸੀਗੀ ਵੀ ਕਿਸ ਤਰ੍ਹਾਂ ਜਿਹੜਾ ਔਰਤਾਂ ਨੇ ਕਿੰਨਾ ਸੰਤਾਪ ਝੱਲਿਆ। ਜੇ ਵੰਡ ਦੀ ਗੱਲ ਵੀ ਅੱਡ ਰੱਖ ਦਈਏ, ਦੋ ਮੁਲਕ ਬਣਨ ਦੀ ਗੱਲ ਵੀ ਅੱਡ ਰੱਖ ਦਈਏ, ਉਹਦੇ ਵਿੱਚ ਜਿਹੜਾ ਜੋ ਔਰਤਾਂ ਨੇ ਝੱਲਿਆ ਉਹਨੂੰ ਬਿਆਨ ਕਰਨਾ, ਉਹਨੂੰ ਸੁਣਨਾ ਤੇ ਉਹਨੂੰ ਵੇਖਣਾ ਜਿਹੜਾ ਆ ਉਹ ਬਹੁਤ ਹੀ ਔਖਾ ਆ। ਤੇ ਜਿਨ੍ਹਾਂ ਨੇ ਝੱਲਿਆ ਤੇ ਸੋਚੋ ਉਹਨਾਂ ਦੇ ਮਨਾਂ ਤੇ ਕੀ ਬੀਤੀ ਹੋਏਗੀ ਉਸ ਟਾਈਮ ਤੇ। ਉਹ ਫਿਲਮ ਬਣੀ, ਉਹਦੇ ਨਾਲ ਲੋਕਾਂ ਦੇ ਬਹੁਤ ਭੁਲੇਖੇ ਦੂਰ ਹੋਏ ਕਿ ਸੱਚਾਈ ਕੀ ਸੀਗੀ, ਕਿਸ ਤਰ੍ਹਾਂ ਕੀਤਾ ਗਿਆ ਤੇ ਸਰਕਾਰਾਂ ਦਾ ਕੀ ਰੋਲ ਸੀ ਉਹਦੇ ਵਿੱਚ। ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਉਹਦੇ ਵਿੱਚ ਜਿਹੜੀ ਪੰਜਾਬ ਦੀ ਔਰਤ ਸੀ, ਪੰਜਾਬ ਦੀ ਸਵਾਣੀ ਸੀ, ਉਹਨੇ ਵੰਡ ਦਾ ਦਰਦ ਮੁਖਤਲਿਫ ਪਰਸਪੈਕਟਿਵ ਨਾਲ ਸਹਿਆ। ਜਿਹੜਾ ਮੇਲ ਸੀ, ਮੇਲ ਦੇ ਕੋਲ ਇਹ ਸੀ ਕਿ ਉਹਦਾ ਫਾਈਨੈਂਸ਼ੀਅਲ ਲਾਸ ਹੋ ਰਿਹਾ ਸੀ, ਉਹਦਾ ਘਰ ਹੁੰਦੇ ਤੋਂ ਉਹਦੇ ਤੇ ਮਿੱਟੀ ਜਿਹੜੀ ਸੀ ਉਹ ਜਾ ਰਹੀ ਸੀ। ਲੇਕਿਨ ਪੰਜਾਬ ਦੀ ਜਿਹੜੀ ਔਰਤ ਸੀ ਉਹਦੇ ਅੱਗੇ ਇੱਕ ਹੋਰ ਵੀ ਬੜੀ ਵੱਡੀ ਹਰਡਲ ਸੀ, ਇੱਕ ਬੜਾ ਵੱਡਾ ਐਂਗਲ ਸੀ ਜਿਸ ਦੇ ਨਾਲ ਉਹ ਸੋਚ ਰਹੀ ਸੀ ਕਿ ਉਸਨੇ ਆਪਣੀ ਇੱਜ਼ਤ ਵੀ ਬਚਾਣੀ ਸੀ। ਕਿਉਂਕਿ ਅਗਰ ਉਹਦੀ ਉਹ ਇੱਜ਼ਤ ਨਹੀਂ ਬਚ ਰਹੀ ਸੀ ਉਸ ਵੇਲੇ, ਬਹੁਤ ਸਾਰੇ ਸਾਡੇ ਐਸੇ ਵਾਕਿਆਤ ਹਨ ਕਿ ਜਿਹੜੀਆਂ ਸਿੱਖਾਂ ਦੀਆਂ, ਮੁਸਲਮਾਨਾਂ ਦੀਆਂ, ਹਿੰਦੂਆਂ ਦੇ ਧੀਆਂ ਦੇ ਨਾਲ ਜ਼ਿਆਦਤੀ ਹੋਈ, ਉਸ ਤੋਂ ਬਾਅਦ ਉਹਨਾਂ ਫੈਮਲੀਜ਼ ਨੇ ਉਸ ਨੂੰ ਐਕਸੈਪਟ ਨਹੀਂ ਕੀਤਾ। ਹਾਲਾਂਕਿ ਉਸ ਦੇ ਵਿੱਚ ਉਹ ਤੇ ਕੋਈ ਉਸਦੀ ਵਿਲਿੰਗਨੈਸ ਨਹੀਂ ਸੀ ਜੋ ਇਹ ਵਾਪਰਿਆ ਪੰਜਾਬ ਦੀ ਔਰਤ ਦੇ ਨਾਲ। ਤਾਂ ਪੰਜਾਬ ਦੀ ਔਰਤ ਨੇ ਮੇਰੇ ਦੇਖਣ ਦੇ ਵਿੱਚ ਜਿਹੜਾ ਪੰਜਾਬ ਦਾ ਮਰਦ ਹੈ, ਬੰਦਾ ਹੈ, ਉਹਦੇ ਨਾਲੋਂ ਇਸ ਨੂੰ ਜ਼ਿਆਦਾ ਵਿਛੋੜੇ ਨੂੰ ਸਹਿ ਹੈ। ਜਿਵੇਂ ਤੁਸੀਂ ਅਮਰਤਾ ਜੀ ਦੀ ਗੱਲ ਕਰ ਰਹੇ ਹੋ, ਹੋਰ ਕਿਵੇਂ ਜਿਹੜੀ ਔਰਤ ਹੈ ਪੰਜਾਬ ਦੀ, ਫਿਰ ਬਾਅਦ ਦੇ ਵਿੱਚ ਲਿਟਰੇਚਰ ਦੇ ਵਿੱਚ ਜਿਹੜੀ ਔਰਤ ਦੇ ਵਿੱਚ ਜਿਹੜੀ ਔਰਤ ਉਸ ਦਾ ਜ਼ਿਕਰ ਕਰਦੀ ਹੈ, ਜਾਂ ਕਿ ਹੋਰ ਜਿਹੜਾ ਗੱਲਬਾਤ ਰਾਹੀਂ ਉਹ ਜ਼ਿਕਰ ਕਰਦੀ ਹੈ, ਉਹ ਉਸ ਪੰਜਾਬ ਦੀ ਜਿਹੜੀ ਔਰਤ ਹੈ ਉਹ ਕਿਵੇਂ ਦੇਖਦੀ? ਕੁਝ ਥੋੜਾ ਇਸ ਨੂੰ ਪਲੀਜ਼ ਹੋਰ ਖੋਲੋ ਜੀ। ਅੰਮ੍ਰਿਤਾ ਜਿਹੜੇ ਤਾਂ ਪੜ੍ਹਦੇ ਨੇ, ਸਕੂਲਾਂ ਕਾਲਜਾਂ 'ਚ ਜਾਂਦੇ ਨੇ, ਉਹ ਤਾਂ ਲਿਟਰੇਚਰ ਦੇ ਰਾਹੀਂ ਉਹਨਾਂ ਨੂੰ ਪਤਾ ਲੱਗਦਾ ਆ। ਪਰ ਜਿਹੜੀਆਂ ਔਰਤਾਂ ਪੜ੍ਹਦੀਆਂ ਵੀ ਨਹੀਂ ਸੀਗੀਆਂ ਜਾਂ ਸਕੂਲਾਂ 'ਚ ਜਾਂਦੀਆਂ ਆਉਂਦੀਆਂ ਵੀ ਨਹੀਂ ਸੀ, ਪਰ ਗੱਲਾਂ ਦੇ ਵਿੱਚ ਜ਼ਿਕਰ ਜ਼ਰੂਰ ਹੁੰਦਾ ਆ। ਕਿਉਂਕਿ ਜਿਹੜਾ ਹਿੱਸਾ ਪਾਕਿਸਤਾਨ ਦੇ ਨਾਲ ਜੁੜਦੇ, ਜਿਹੜੇ 3 ਬਾਰਡਰ ਪੰਜਾਬ ਦੇ ਜਿਹੜੇ ਜੁੜਦੇ ਨੇ, ਉੱਥੇ ਤਾਂ ਲਾਜ਼ਮੀ ਗੱਲ ਹੁੰਦੀ ਆ, ਕਿਉਂਕਿ ਉਹ ਚੇਤਿਆਂ ਦੇ ਵਿੱਚ ਵਸੀ ਹੋਈ ਗੱਲ ਆ। ਇੱਕ ਲੋਕਾਂ ਦੀ ਬਜ਼ੁਰਗ ਆਮ ਹੀ ਉਹ ਜਿਹੜੀਆਂ ਗੱਲਾਂ ਕਰਦੇ ਨੇ। ਫਿਰ ਇੱਕ ਪੰਜਾਬੀ ਫਿਲਮ ਵੀ ਬਣੀ ਸੀ ਲਾਹੌਰ ਪਿੱਛੇ ਜੇ, ਉਹਦੇ ਵਿੱਚ ਵੀ ਕੁਝ ਏਦਾਂ ਦਾ ਦਿਖਾਇਆ ਗਿਆ ਸੀਗਾ। ਤੇ ਲੋਕੀ ਹੁਣ ਚਲੋ ਫਿਲਮਾਂ ਵੀ ਬਣਾ ਰਹੇ, ਪਰ ਪਹਿਲਾਂ ਜਿਹੜਾ ਲਿਟਰੇਚਰ ਉਦੋਂ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਨਹੀਂ ਲਿਖਿਆ ਗਿਆ, ਕਿਉਂਕਿ ਇੱਕ ਤਾਂ ਔਰਤਾਂ ਲੇਖਕ ਘੱਟ ਸੀਗੀਆਂ, ਪੜ੍ਹੀਆਂ ਲਿਖੀਆਂ ਘੱਟ ਸੀਗੀਆਂ, ਉਤੋਂ ਲੇਖਕ ਬਹੁਤ ਹੀ ਘੱਟ ਔਰਤਾਂ ਸੀ। ਤੇ ਦੂਸਰੀ ਗੱਲ ਇਹ ਕਿ ਔਰਤ ਨੇ ਸੰਤਾਪ ਹੀ ਏਦਾਂ ਦਾ ਹੰਢਾਇਆ ਕਿ ਉਹਨੂੰ ਕਈ ਪੀੜ੍ਹੀਆਂ ਲੱਗ ਗਈਆਂ ਉਹਦੇ ਵਿੱਚੋਂ ਉੱਭਰਨ ਵਾਸਤੇ, ਔਰ ਉਹਨੂੰ ਖੁੱਲ ਕੇ ਲਿਖਣ ਵਾਸਤੇ, ਉਹਨੂੰ ਦੱਸਣ ਵਾਸਤੇ। ਕਿਉਂਕਿ ਉਹ ਪਿੰਡੇ ਤੇ ਹੰਢਾ ਤਾਂ ਲਿਆ, ਪਰ ਉਹਨੂੰ ਲਿਖਣਾ, ਉਹਦੇ ਵਾਸਤੇ ਇੱਕ ਹਿੰਮਤ ਚਾਹੀਦੀ, ਤੇ ਪਲੱਸ ਉਹਦਾ ਸੋਸਾਇਟੀ ਵੱਲੋਂ ਉਹਨੂੰ ਐਕਸੈਪਟ ਕਰਨਾ ਜੋ ਲਿਖਿਆ, ਉਹ ਉਸ ਟਾਈਮ ਤੇ ਸ਼ਾਇਦ ਉਹ ਐਕਸੈਪਟੈਂਸ ਵੀ ਨਹੀਂ ਸੀ ਹੈਗੀ ਜਿਹੜੀ ਅੱਜ ਹੈਗੀ ਆ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਲਖਾਰੀ ਜਿਹੜੀਆਂ ਔਰਤਾਂ ਨੇ ਇਹਨਾਂ ਵਿਸ਼ਿਆਂ ਤੇ ਉਸ ਟਾਈਮ ਤੇ ਖੁੱਲ ਕੇ ਨਹੀਂ ਲਿਖਿਆ। ਜੈਸਮੀਨ ਜੀ, ਪਾਕਿਸਤਾਨ ਔਰ ਇੰਡੀਆ ਦੀ ਜਿਹੜੀ ਕ੍ਰੀਏਸ਼ਨ ਹੈ, ਖਾਸ ਕਰ ਅਸੀਂ ਦੇਖੀਏ ਤੇ ਉਹਦੇ ਅੰਦਰ ਨਾ ਇੱਕ ਨਫ਼ਰਤ ਦੀ ਜਿਹੜੀ ਇੱਕ ਲਕੀਰ, ਬਾਰਡਰ ਬਣਦੇ ਆ, ਪੂਰੀ ਦੁਨੀਆ ਦੇ ਜਗਰਾਫੀ ਚੇਂਜ ਹੁੰਦੇ ਆ, ਇਹ ਕੋਈ ਨਵੀਂ ਮਿਸਾਲ ਨਹੀਂ ਸੀ। ਲੇਕਿਨ ਇਹਨੂੰ ਜਿਹੜੀ ਇੱਕ ਨਫ਼ਰਤ ਦੀ ਦੀਵਾਰ ਖੜੀ ਕਰਨੀ ਸੀ, ਨਫ਼ਰਤ ਦੀ ਲਕੀਰ ਖਿੱਚਣੀ ਸੀ, ਇਹ ਇੱਕ ਨਵੀਂ ਚੀਜ਼ ਸੀ, ਔਰ ਉਹ ਪਿਛਲੇ ਕੋਈ 75 ਸਾਲਾਂ ਤੋਂ ਉਂਝ ਦੀ ਉਂਝ ਖੜੀ ਹੈ।
ਜਿਹਦੇ ਦਰਮਿਆਨ ਜੀ, ਪੰਜਾਬੀ ਵੰਡੇ ਗਏ, ਪੰਜਾਬ ਵੰਡਿਆ ਗਿਆ, ਪੰਜਾਬ ਦੀ ਜ਼ਮੀਨ ਵੰਡੀ ਜੀ, ਗਈ, ਪੰਜਾਬ ਦਾ ਇਤਿਹਾਸ ਵੰਡਣ ਦੀ ਬਿਲਕੁਲ, ਕੋਸ਼ਿਸ਼ ਕੀਤੀ ਗਈ, ਸਾਰਾ ਕੁਝ ਵੰਡਣ ਦੀ ਕੋਸ਼ਿਸ਼ ਕੀਤੀ ਗਈ। ਭਲੇ ਅੱਜ ਬਿਲਕੁਲ। ਜੁੜਤ ਬਾਅਦ ਦੇ ਵਿੱਚ ਹੁਣ ਫਿਰ ਪੈਦਾ ਹੋ ਰਹੀ ਹੈ। ਫਿਰ ਇੰਡੀਆ ਔਰ ਪਾਕਿਸਤਾਨ ਦੇ ਵਿਚਕਾਰ ਜਿਹੜੀਆਂ ਜੰਗਾਂ ਲੜੀਆਂ ਗਈਆਂ, ਤੁਸੀਂ ਕੀ ਖਿਆਲ ਕਰਦੇ ਹੋ ਕਿ ਇਹ ਨਫ਼ਰਤ ਸੀ ਜਿਹੜੀ 47 ਵੇਲੇ ਪੈਦਾ ਕੀਤੀ ਗਈ ਸੀ, ਉਹਦਾ ਰਿਜ਼ਲਟ ਸੀ, ਜਾਂ ਕਿਤੇ ਕਾਰਨ ਕੁਝ ਹੋਰ ਸੀ? ਮੇਰੇ ਹਿਸਾਬ ਨਾਲ ਤਾਂ ਜਿਹੜੀ 47 ਵੇਲੇ ਨਫ਼ਰਤ ਜਿਹੜੀ ਕ੍ਰੀਏਟ ਕੀਤੀ ਗਈ ਉਹ ਉਹਦਾ ਹੀ ਕਾਰਨ ਸੀਗਾ। ਨਹੀਂ ਤੇ ਤੁਸੀਂ ਖੁਦ ਸੋਚੋ, ਜੁਗਾਂ ਜੁਗਾਂਤਰਾਂ ਤੋਂ, ਸਦੀਆਂ ਤੋਂ ਲੋਕ ਇੱਕ ਧਰਤੀ ਤੇ ਰਹਿੰਦੇ ਆਏ ਸੀ। ਹੂੰ, ਉਹਨਾਂ ਨੇ ਜੇ ਜੰਗਾਂ ਲੜੀਆਂ ਸੀ ਤੇ ਇਕੱਠੇ ਹੋ ਕੇ ਲੜੀਆਂ ਸੀ, ਆਪਸ 'ਚ ਨਹੀਂ ਲੜੀਆਂ ਸੀ। ਬਿਲਕੁਲ। ਜੇ ਉਹ ਜ਼ੁਲਮ ਦਾ ਟਾਕਰਾ, ਜੇ ਪੰਜਾਬ ਦੀ ਧਰਤੀ ਦੇ ਲੋਕਾਂ ਦੀ ਗੱਲ ਕਰੀਏ, ਜ਼ੁਲਮ ਦਾ ਟਾਕਰਾ ਕਰਦੇ ਸੀ, ਕੁਛ ਵੀ ਕਰਦੇ ਸੀ ਤੇ ਉਹ ਇਕੱਠੇ ਹੋ ਕੇ ਇਕਮੁੱਠ ਹੋ ਕੇ ਕਰਦੇ ਸੀਗੇ। ਫਿਰ ਜਿਹੜੀ ਆਮ ਲੋਕਾਂ ਦੇ ਵਿੱਚ ਜਿਹੜੀ ਇਸ ਸਰਦਾਰ ਦੀ ਜਿਹੜੀ ਨਫ਼ਰਤ ਆ, ਇਸ ਲੈਵਲ ਦੀ ਜਿਹੜੀ ਨਫ਼ਰਤ ਆ, ਉਹ ਮੈਨੂੰ ਲੱਗਦਾ ਕਿ 47 ਤੋਂ ਬਾਅਦ ਹੀ ਕ੍ਰੀਏਟ ਹੋਈ ਕਿ ਇਕੱਠੇ ਇੱਕ ਥਾਲੀ 'ਚ ਖਾਂਦੇ ਖਾਂਦੇ ਇੱਕ ਦੂਸਰੇ ਦੇ ਜਿਹੜੇ ਲੋਕ ਦੁਸ਼ਮਣ ਬਣ ਗਏ ਸੀਗੇ। ਉਹ ਜਿਹੜਾ 47 'ਚ ਬੀਜਿਆ ਹੋਇਆ ਕੋੜ ਦਾ ਬੀਜ ਸੀਗਾ, ਨਫ਼ਰਤ ਦਾ ਬੀਜ ਸੀਗਾ, ਉਹ ਫਲ ਕੇ ਹੀ ਫਿਰ ਜਿਹੜੀਆਂ ਜੰਗਾਂ ਹੋਈਆਂ ਉਹ ਉਸ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਮੈਂ ਪਰਸਨਲੀ ਵੀ ਇਸ ਤੁਹਾਡੀ ਗੱਲ ਦੇ ਨਾਲ ਮੈਂ ਐਗਰੀ ਕਰਨਾ ਵਾ, ਕਿਉਂਕਿ ਜਿਤਨੀਆਂ ਵੀ ਜੰਗਾਂ ਲੜੀਆਂ ਗਈਆਂ ਨੇ, ਉਹ 65 ਦੀ ਹੋਵੇ, 71 ਦੀ ਹੋਵੇ, ਉਸ ਤੋਂ ਬਾਅਦ ਕਾਰਗਿਲ ਦੀ ਹੈ, ਤੇ ਉਹਦੇ ਵਿੱਚ ਕੋਈ ਹੋਰ ਕੌਮ ਨਹੀਂ ਲੜੀ। ਪਾਕਿਸਤਾਨ ਵੱਲੋਂ ਵੀ ਜਿਹੜਾ ਫੌਜੀ ਸੀ ਉਹ ਪੰਜਾਬੀ ਸੀ, ਔਰ ਚੜ੍ਹਦੇ ਵੱਲੋਂ ਵੀ ਜਿਹੜੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੇਨ ਅਹੁਦਿਆਂ ਤੇ ਲੋਕ ਸਨ ਉਹ ਪੰਜਾਬੀ ਹੀ ਸਨ। ਔਰ ਉਹਨਾਂ ਪੰਜਾਬੀਆਂ ਦੇ ਵਿਚਕਾਰ ਇੰਡੀਆ ਪਾਕਿਸਤਾਨ ਦੀ ਮੁਹੱਬਤ ਦੇ ਨਾਲ ਨਾਲ ਉਹਨਾਂ ਦੇ ਅੰਦਰ, ਦਿਲਾਂ ਦੇ ਅੰਦਰ ਉਹ ਪੁਰਾਣੀ ਜਿਹੜੀ ਇੱਕ ਨਫ਼ਰਤ ਪੈਦਾ ਕੀਤੀ ਗਈ ਸੀ, ਉਹ ਵੀ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਉਹ ਅਜੇ ਜ਼ਿੰਦਾ ਸੀ, ਉਹ ਜੀਂਦੀ ਸੀ। ਸੋ ਸਾਨੂੰ ਇਹ ਨਫ਼ਰਤ ਨੂੰ, ਇਸ ਨੂੰ ਮੁਕਾਉਣ ਵਾਸਤੇ, ਇਸ ਖਿੱਤੇ ਨੂੰ ਹੋਰ ਪੁਰਅਮਨ ਬਣਾਉਣ ਵਾਸਤੇ ਕੋਸ਼ਿਸ਼ਾਂ ਜਿਵੇਂ ਕਿ ਹੋ ਰਹੀਆਂ ਹਨ। ਆਪਸੀ ਜਿਹੜਾ ਪੰਜਾਬ ਹੈ, ਪੰਜਾਬੀਅਤ ਹੈ, ਇਸ ਨੂੰ ਜੋੜਨ ਲਈ ਤੁਸੀਂ ਕੀ ਕਹਿੰਦੇ ਹੋ ਕਿ ਕੀ ਕਰਨਾ ਚਾਹੀਦਾ ਹੈ ਹਰ ਪੰਜਾਬੀ? ਹਰ ਪੰਜਾਬੀ ਨੂੰ ਜਿਹੜਾ ਹੈ, ਇੱਕ ਤਾਂ ਪੰਜਾਬੀ ਬੋਲਣੀ, ਲਿਖਣੀ ਤੇ ਪੜ੍ਹਨੀ ਆਉਣੀ ਚਾਹੀਦੀ, ਤੇ ਅੱਗੋਂ ਆਪਣੀ ਪੀੜ੍ਹੀ ਨੂੰ ਇਹ ਸਿਖਾਉਣੀ ਚਾਹੀਦੀ। ਕਿਉਂਕਿ ਹੁਣ ਦੋਵਾਂ ਪੰਜਾਬਾਂ ਦੇ ਵਿੱਚ ਜੇ ਕੋਈ ਚੀਜ਼ ਸਾਂਝ ਬਰਕਰਾਰ ਰੱਖ ਸਕਦੀ ਹੈ ਤੇ ਉਹ ਬੋਲੀ ਹੀ ਰੱਖ ਸਕਦੀ ਹੈ। ਜਦੋਂ ਅਸੀਂ ਲਿਖਾਂਗੇ ਤਾਂ ਸਾਹਿਤ ਇੱਧਰ ਉੱਧਰ ਅਸੀਂ ਪੜਾਂਗੇ, ਉੱਧਰ ਦਾ ਸਾਹਿਤ ਅਸੀਂ ਇੱਧਰ ਪੜਾਂਗੇ, ਇੱਧਰ ਦਾ ਸਾਹਿਤ ਅਸੀਂ ਉੱਧਰ ਪੜਾਂਗੇ, ਤਾਂ ਆਟੋਮੈਟਿਕਲੀ ਜਿਹੜੀ ਸਾਡੇ ਵਿੱਚ ਜਿਹੜੀਆਂ ਦੂਰੀਆਂ ਨੇ ਉਹ ਘਟ ਕੇ ਸਾਡੇ ਵਿੱਚ ਸਾਂਝ, ਮੁਹੱਬਤ ਜਿਹੜੀ ਵਧੇਗੀ, ਤੇ ਬਹੁਤ ਹੱਦ ਤੱਕ ਵੱਧ ਵੀ ਗਈ ਹੈ। ਜਿਸ ਤਰ੍ਹਾਂ ਹੁਣ ਕਵੀਆਂ ਦਾ ਇੱਧਰ ਉੱਧਰ ਆਉਣ ਜਾਣੇ, ਜਾਂ ਕਵੀਆਂ ਦਾ ਕਿਤਾਬਾਂ ਦਾ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਹੋਣਾ, ਇੱਧਰੋਂ ਪੰਜਾਬੀ ਦੀਆਂ ਦਾ ਦੂਸਰੀ ਭਾਸ਼ਾ ਆਪਣੇ ਇੱਧਰ ਸ਼ਾਹਮੁਖੀ ਦੇ ਵਿੱਚ ਅਨੁਵਾਦ ਹੋਣਾ, ਤੇ ਇਸ ਗੱਲ ਦਾ ਪ੍ਰਤੀਕ ਹੈ ਵੀ ਜਿਹੜੀ ਮੁਹੱਬਤ ਹੈ, ਇਹ ਜਿਹੜਾ ਬੂਟਾ ਹੈ ਇਹ ਫਿਰ ਫੁੱਟ ਪਿਆ ਹੈ, ਤੇ ਇਹ ਅੱਗੇ ਇੰਸ਼ਾਅੱਲਾ ਹੋਰ ਵਧੇ, ਤੇ ਦੋਵੇਂ ਜਿਹੜੇ ਪੰਜਾਬ ਨੇ, ਜਿਹੜੇ ਦੋਵਾਂ ਪੰਜਾਬਾਂ ਦੇ ਪੰਜਾਬੀ ਨੇ, ਇਸ ਤਰ੍ਹਾਂ ਹੀ ਦਿਨ ਬਾਏ ਦਿਨ ਇੱਕ ਦੂਜੇ ਦੇ ਜਿਹੜੇ ਕੋਲੇ ਆਉਂਦੇ ਰਹਿਣ। ਤੁਹਾਡੀ ਜਿਹੜੀ ਅਰਦਾਸ ਹੈ, ਦਿਲੀ ਤਮੰਨਾ ਹੈ, ਰੱਬ ਕਰੇ ਕਿ ਇਹ ਪੂਰੀ ਹੋਏ, ਔਰ ਪੂਰੀ ਹੋ ਕੇ ਰਹਿਣੀ ਹੈ, ਕਿਉਂਕਿ ਕਿਸੇ ਵੀ ਕੌਮ ਨੂੰ ਪਿਛਾੜੇ ਜਾਣ ਦਾ ਨਾ ਉਹ ਇੱਕ ਟਾਈਮ ਪੀਰੀਅਡ ਹੁੰਦਾ ਹੈ, ਉਹਦੇ ਅੰਦਰ ਉਹਨਾਂ ਨੂੰ ਫਿਰ ਸਮਝ ਆਉਣਾ ਸ਼ੁਰੂ ਹੋ ਜਾਂਦੀ ਹੈ। ਤੇ ਅਸੀਂ ਇਹੀ ਕਹਿੰਦੇ ਹਾਂ ਕਿ ਬੇਸ਼ੱਕ ਇਹ ਹੱਦਾਂ ਸਰਹੱਦਾਂ ਜਿਹੜੀਆਂ ਬਣਾਈਆਂ ਗਈਆਂ ਨੇ ਕਾਇਮ ਰਹਿਣ, ਲੇਕਿਨ ਇਹਨਾਂ ਨੂੰ ਨਫ਼ਰਤ ਦੀਆਂ ਦੀਵਾਰਾਂ ਨਾ ਬਣਾਇਆ ਜਾਵੇ। ਸਿੱਖਿਆ ਦੇ ਅੰਦਰ ਤੁਸੀਂ ਇੱਕ ਹੋਰ ਜਿਹੜਾ ਸਾਨੂੰ ਮੁਖਤਲਿਫ ਚੀਜ਼ਾਂ ਨੂੰ ਪਾਰਟੀਸ਼ਨ ਤੋਂ ਬਾਅਦ ਬੜੇ ਪੱਖਾਂ ਦੇ ਨਾਲ ਚੀਜ਼ਾਂ ਨੂੰ ਵੇਖਣਾ ਪੈਂਦਾ ਹੈ ਕਿ ਕੀ ਸੋਚ ਹੈ। ਆਸਟ੍ਰੇਲੀਆ ਦੇ ਅੰਦਰ ਅਗਰ ਅਸੀਂ ਦੇਖੀਏ ਤੇ ਜਿਹੜਾ ਉੱਥੋਂ ਦਾ ਹੁਣ ਪੰਜਾਬੀ ਬੈਠਾ ਹੈ, ਉਹ ਜਦੋਂ ਪੰਜਾਬੀ ਨੇਸ਼ਨ ਦਾ ਜ਼ਿਕਰ ਹੁੰਦਾ ਹੈ ਤੇ ਕਿਆ ਉਹ ਸਿਰਫ ਰਿਲੀਜੀਅਸ ਵੰਡ ਕਰਕੇ, ਧਾਰਮਿਕ ਵੰਡ ਦੇ ਤੌਰ ਤੇ ਸੋਚਦਾ ਹੈ ਕਿ ਪੰਜਾਬੀ ਮੀਨਸ ਜਿਹੜੇ ਸਿੱਖ ਆ ਉਹ ਆ, ਜਾਂ ਉਹਦੇ ਵਿੱਚ ਉਹ ਪੂਰੀ ਜਿਹੜੀ ਪੰਜਾਬ ਲੈਂਡ ਦੀ ਜਿਹੜੀ ਪੰਜਾਬੀਆਂ ਦੀ ਪੂਰੀ ਆਈਡੈਂਟੀਟੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਜਿੰਦੇ ਸਾਰੇ ਮਜ਼ਹਬਾਂ ਦੇ, ਸਾਰੇ ਧਰਮਾਂ ਦੇ ਲੋਕ ਇੱਕ ਸਨ, ਉਹ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਸਨ, ਉਹ ਸੋਚ ਹੈ। ਧਾਰਮਿਕ ਬੁਨਿਆਦਾਂ ਤੇ ਵੰਡਣ ਵਾਲਿਆਂ ਦੀ ਕਿਤਨੀ ਤੁਹਾਡੇ ਨਜ਼ਦੀਕ ਰੇਸ਼ੋ ਹੈ ਆਸਟ੍ਰੇਲੀਆ ਦੇ ਅੰਦਰ, ਔਰ ਜਿਹੜੇ ਆਪਣੇ ਆਪ ਨੂੰ ਪੰਜਾਬੀ ਓਨ ਕਰਦੇ ਹਨ, ਮਜ਼ਹਬ ਬੇਸ਼ੱਕ ਉਹਨਾਂ ਦੇ ਵੱਖਰੇ ਵੱਖਰੇ ਹਨ, ਉਹ ਕਿਤਨੇ ਪਰਸੈਂਟ ਅੰਦਾਜ਼ਨ? ਮੈਨੂੰ ਲੱਗਦਾ ਕਿ ਮੇਰੇ ਆਲੇ ਦੁਆਲੇ ਜਿਹੜੇ ਲੋਕ ਨੇ ਉਹ ਸਾਰੇ ਆਪਣੇ ਆਪ ਨੂੰ ਪੰਜਾਬੀ ਦੇ ਤੌਰ ਤੇ ਜ਼ਿਆਦਾ ਦੇਖਦੇ ਨੇ। ਉਹਦੇ ਵਿੱਚ ਜਿਹੜੀ ਫਿਰ ਧਰਮ ਦੀ ਵੰਡ ਆ ਉਹ ਮੈਂ ਨਹੀਂ ਦੇਖੀ। ਜਿੰਨਿਆਂ ਨਾਲ ਵੀ ਮੈਂ ਜੁੜੀ ਹੋਈ ਹਾਂ, ਕਿਉਂਕਿ ਮੈਂ ਜ਼ਿਆਦਾਤਰ ਲੇਖਕਾਂ ਨਾਲ ਜੁੜੀ ਹੋਈ ਹਾਂ ਇੱਥੇ ਵੀ, ਜਿਹੜੇ ਲਿਖਦੇ ਨੇ ਜਾਂ ਕਹਾਣੀ ਲਿਖਦੇ ਨੇ ਜਾਂ ਕਵਿਤਾਵਾਂ ਲਿਖਦੇ ਨੇ, ਜਾਂ ਮੇਰੇ ਕੰਮ ਦੇ ਵੀ ਜਿਹੜੇ ਮੇਰੇ ਕੁਲੀਗ ਨੇ, ਉਹ ਏਦਾਂ ਹੀ ਹੁੰਦਾ ਕਿ
ਮੈਂ ਵੀ ਪੰਜਾਬੀ ਤੇ ਤੂੰ ਵੀ ਪੰਜਾਬੀ। ਉਹਦੇ ਵਿੱਚ ਫਿਰ ਇਹ ਨਹੀਂ ਆਉਂਦਾ ਕਿ ਮੈਂ ਮੁਸਲਮਾਨੀ ਆ, ਤੂੰ ਸਿੱਖ ਆ, ਤੂੰ ਹਿੰਦੂ। ਉਹ ਅਸੀਂ ਪੰਜਾਬੀ ਕਹਿ ਕੇ, ਅੱਛਾ ਤੁਸੀਂ ਵੀ ਪੰਜਾਬੀ ਹੋ, ਮੈਂ ਵੀ ਪੰਜਾਬੀ, ਅਸੀਂ ਏਦਾਂ ਇੰਟਰੋਡਿਊਸ ਕਰਦੇ ਆ। ਤੇ ਬੇਸ਼ੱਕ ਕੁਝ ਉਹ ਲੋਕ ਵੀ ਹੈਗੇ ਨੇ ਜਿਹੜੇ ਨੂੰ ਧਰਮ ਦੇ ਪੱਖੋਂ ਉਸ ਨਜ਼ਰ ਨਾਲ ਵੇਖਦੇ ਨੇ ਵੀ ਜਿਹੜਾ ਪੰਜਾਬੀ ਜਾਂ ਸਿੱਖ ਹੈ ਜਾਂ ਹਿੰਦੂ ਹੈ। ਉਹ ਲੋਕ ਵੀ ਹੈਗੇ ਨੇ, ਪਰ ਉਹਨਾਂ ਦੀ ਗਿਣਤੀ ਜਿਹੜੀ ਬਹੁਤ ਘੱਟ ਆ। ਤੇ ਜੇ ਇਸੇ ਤਰ੍ਹਾਂ ਸਾਡੀਆਂ ਸਾਂਝਾਂ ਵੱਧਦੀਆਂ ਰਹੀਆਂ ਤੇ ਮੈਨੂੰ ਲੱਗਦਾ ਕਿਸੇ ਦਿਨ ਉਹ ਜਿਹੜੀ ਗਿਣਤੀ ਹੈ ਨਾ ਮਾਤਰ ਦੇ ਕਰੀਬ ਹੀ ਰਹਿ ਜਾਏਗੀ। ਬਿਲਕੁਲ ਤੁਸੀਂ ਸਹੀ ਕਹਿੰਦੇ ਹੋ। ਕੁਝ ਇਸ ਤਰ੍ਹਾਂ ਦੀ ਫੀਲਿੰਗਸ ਇੱਥੇ ਵੀ ਹਨ। ਇੱਥੇ ਵੀ ਲੋਕਾਂ ਨੂੰ ਹੁਣ ਆਪਣੀ ਉਹ ਧਾਰਮਿਕ ਵੰਡ ਦੇ ਨਾਲ ਨਾਲ ਉਹ ਮੁਸਲਮਾਨ ਰਹਿੰਦੇ ਹੋਇਆ, ਕੋਈ ਸਿੱਖ ਹੈ ਤਾਂ ਸਿੱਖ ਰਹਿੰਦੇ ਹੋਇਆ, ਕਿ ਹਿੰਦੂ ਹੈ ਤੇ ਹਿੰਦੂ ਰਹਿੰਦੇ ਹੋਇਆ, ਲੇਕਿਨ ਉਹ ਆਪਣੀ ਆਇਡੈਂਟੀਟੀ ਨੂੰ, ਪੰਜਾਬੀ ਆਇਡੈਂਟੀਟੀ ਦੇ ਨਾਲ ਉਹਨਾਂ ਦੀ ਰੇਸ਼ੋ ਡੇ ਬਾਈ ਡੇ ਜਿਹੜੀ ਹੈ ਉਹ ਵੱਧ ਰਹੀ ਹੈ, ਇਨਕਰੀਜ਼ ਹੋ ਰਹੀ ਹੈ। ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੁਨੀਆ ਭਰ ਦੇ ਪੰਜਾਬੀਆਂ ਨੂੰ, ਔਰ ਖਾਸ ਕਰ ਜਿਹੜੀ ਯੂਥ ਹੈ, ਕਿ ਕਿੰਜ ਦਾ ਪੰਜਾਬ ਔਰ ਕਿੰਜ ਦੀ ਆਪਸੀ ਸਾਂਝ ਜਿਹੜੀ ਹੈ ਉਹ ਸਾਨੂੰ ਬਣਾਉਣੀ ਚਾਹੀਦੀ? ਪਿਆਰ ਮੁਹੱਬਤ ਨਫ਼ਰਤ ਨੂੰ ਕੱਢ ਕੇ 47 ਨੂੰ ਚੇਤੇ ਰੱਖੋ, ਪਰ ਇਹ ਚੇਤੇ ਰੱਖੋ ਵੀ ਉਦੋਂ ਮਾਹੌਲ ਕੀ ਸਿਰਜਿਆ ਗਿਆ ਸੀ। ਜਿਹੜਾ ਕਤਲੇਆਮ ਹੋਇਆ, ਜੋ ਕੁਝ ਵੀ ਹੋਇਆ, ਉਹਦੇ ਵਿੱਚ ਆਮ ਬੰਦੇ ਦਾ ਕੋਈ ਕਸੂਰ ਨਹੀਂ ਸੀਗਾ। ਉਹ ਸਰਕਾਰਾਂ ਦੀ ਇੱਕ ਸ਼ਰਾਰਤ ਸੀ ਜਿਹਨੂੰ ਆਮ ਆਦਮੀ ਨੂੰ ਭੁਗਤਣਾ ਪਿਆ। ਮੈਂ ਪੰਜਾਬੀਆਂ ਨੂੰ ਹਮੇਸ਼ਾ ਹੀ ਕਹਿੰਦੀ ਹੁੰਦੀ ਆ ਕਿ ਆਜ਼ਾਦੀ ਵਾਲੇ ਦਿਨ ਭੰਗੜੇ ਨਾ ਪਾਇਆ ਕਰੋ, ਨੱਚਿਆ ਗਾਇਆ ਨਾ ਕਰੋ। ਇਹਨੂੰ ਇੱਕ ਕਾਲਾ ਦਿਨ, ਇਹਨੂੰ ਇੱਕ ਰੋਸ ਦੇ ਤੌਰ ਤੇ ਮਨਾਇਆ ਕਰੋ, ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਪੁੱਛਣ ਵੀ ਜਿੱਥੇ ਸਾਰੇ ਮੁਲਕ ਦੇ ਵਿੱਚ ਭੰਗੜੇ ਪੈ ਰਹੇ ਨੇ ਤੇ ਤੁਸੀਂ ਇਹਨੂੰ ਰੋਸ ਜਾਂ ਕਾਲਾ ਦਿਨ ਕਿਉਂ ਮਨਾ ਰਹੇ ਹੋ। ਤੇ ਫਿਰ ਤੁਸੀਂ ਉਹਨਾਂ ਨੂੰ ਦੱਸੋ ਵੀ ਅਸੀਂ ਲੁੱਟੇ ਗਏ ਸੀ, ਅਸੀਂ ਕੁੱਟੇ ਗਏ ਸੀ ਤੇ ਅਸੀਂ ਆਪਣੀ ਸਰਜ਼ਮੀਨ ਤੋਂ ਪੁੱਟੇ ਗਏ ਸੀ। ਤੇ ਪੰਜਾਬ ਹੀ ਇੱਕ ਐਸੀ ਸਟੇਟ ਸੀ ਜਾਂ ਇੱਕ ਪੰਜਾਬੀ ਨੇ ਜੋ ਦਰਦ ਆਜ਼ਾਦੀ ਦਾ ਹੰਢਾਇਆ, ਉਹ ਸ਼ਾਇਦ ਕਿਸੇ ਹੋਰ ਕੌਮ ਨੇ ਨਹੀਂ ਹੰਢਾਇਆ। ਇਸ ਕਰਕੇ ਅਸੀਂ ਇਹਨੂੰ ਕਾਲੇ ਦਿਵਸ ਦੇ ਤੌਰ ਤੇ ਅਸੀਂ ਇਹਨੂੰ ਮਨਾਉਂਦੇ ਹਾਂ। ਸਾਡੇ ਮਨਾਂ ਦੇ ਵਿੱਚ ਰੋਸ ਹੈ, ਸਿਰਫ ਪੰਜਾਬ ਦੇ ਨਾਲ ਹੀ ਇਹ ਬੇਇਨਸਾਫੀ ਕਿਉਂ ਕੀਤੀ ਗਈ, ਤੇ ਸਾਨੂੰ ਇਸ ਚੀਜ਼ ਦਾ ਜਵਾਬ ਵੀ ਨਹੀਂ ਦਿੱਤਾ ਕਿ ਪੰਜਾਬ ਦੀ ਵੰਡ ਹੀ ਕਿਉਂ ਕੀਤੀ ਗਈ। ਜੇ ਬੋਲੀ ਦੇ ਆਧਾਰ ਤੇ ਕੀਤੀ ਗਈ ਤੇ ਸਾਡੇ ਕੋਲ ਉਹਦਾ ਵੀ ਜਵਾਬ ਆ। ਬੋਲੀ ਤਾਂ ਸਾਡੀ ਇੱਕ ਸੀ, ਸਾਡੀ ਸਾਂਝੀ ਵਿਰਾਸਤ ਸੀ, ਸਾਡਾ ਸਾਂਝਾ ਸੱਭਿਆਚਾਰ ਸੀ। ਤੇ ਜੇ ਗੱਲ ਧਰਮ ਦੇ ਤੌਰ ਤੇ ਆਉਂਦੀ ਆ ਤੇ ਫਿਰ ਸਾਡੇ ਮਲੇਰਕੋਟਲੇ ਦੇ ਵਿੱਚ ਵਾਧੂ ਮੁਸਲਮਾਨ ਵੱਸਦੇ ਨੇ ਤੇ ਲਾਹੌਰ ਦੇ ਵਿੱਚ ਵਾਧੂ ਸਿੱਖ ਹਿੰਦੂ ਵੱਸਦੇ ਨੇ। ਫਿਰ ਸਾਨੂੰ ਇਸ ਚੀਜ਼ ਦਾ ਵੀ ਜਵਾਬ ਦਿਓ। ਅਸੀਂ ਸਰਕਾਰਾਂ ਤੋਂ ਜਵਾਬ ਮੰਗਦੇ ਹਾਂ ਵੀ ਇਹ ਪਾਰਟੀਸ਼ਨ ਕਿਸ ਚੀਜ਼ ਨੂੰ ਆਧਾਰ ਬਣਾ ਕੇ ਤੁਸੀਂ ਕੀਤੀ, ਤੇ ਤੁਸੀਂ ਸਾਡੀ ਕੌਮ ਤੋਂ, ਸਾਡੇ ਪੰਜਾਬੀਆਂ ਤੋਂ ਖਾਸ ਕਰਕੇ ਤੁਸੀਂ ਕਦੀ ਮਾਫੀ ਮੰਗੀ ਕਿ ਤੁਹਾਡਾ ਅਸੀਂ ਇੰਨਾ ਨੁਕਸਾਨ ਕੀਤਾ। ਤੇ ਦੋਵੇਂ ਦੇਸ਼ਾਂ ਦੀਆਂ ਕੌਮਾਂ, ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਇਸ ਪੰਜਾਬੀ ਕੌਮ ਕੋਲੋਂ ਮਾਫੀ ਮੰਗਦੀਆਂ ਹੋਣ ਵੀ ਅਸੀਂ ਮਾਫੀ ਮੰਗਦੇ ਹਾਂ ਵੀ ਇੰਨਾ ਨੁਕਸਾਨ ਇੱਕ ਕੌਮ ਦਾ ਹੋਇਆ, ਉਹ ਵੀ ਬਿਨਾਂ ਕਿਸੇ ਕਸੂਰ ਤੋਂ। ਬਹੁਤ ਵਧੀਆ ਗੱਲਬਾਤ, ਖਾਸ ਕਰ ਜਿਹੜਾ ਤੁਸੀਂ ਐਂਡ ਤੇ ਗੱਲਬਾਤ ਕੀਤੀ, ਮੈਂ ਸਹਿਮਤ ਹਾਂ ਪੂਰੀ ਤਰ੍ਹਾਂ ਇਸ ਤਰੀਕੇ ਦੇ ਨਾਲ ਕਿ ਜਿਹੜਾ ਪੰਜਾਬੀਆਂ ਨੂੰ ਬਰਬਾਦ ਕੀਤਾ ਗਿਆ ਇਹਦਾ ਤੇ ਅੱਜ ਤੱਕ ਜ਼ਿੰਮੇਦਾਰ ਵੀ ਕੋਈ ਨਹੀਂ ਨਾ ਬਣਦਾ, ਕਿਉਂਕਿ ਹਰ ਬਰਬਾਦੀ ਦਾ ਕੋਈ ਨਾ ਕੋਈ ਜ਼ਿੰਮੇਵਾਰ ਹੈ। ਅਗਰ ਅਸੀਂ ਦੇਖੀਏ ਤੇ ਹੀਰੋਸ਼ੀਮਾ ਔਰ ਨਾਗਾਸਾਕੀ ਦੇ ਵਿੱਚ ਜਿਹੜੀ ਬਰਬਾਦ ਕੀਤੀ ਗਈ ਸੀ, ਜਿਹੜੀ ਤਬਾਹੀ ਕੀਤੀ ਗਈ ਸੀ, ਉਹਦੇ ਜ਼ਿੰਮੇਦਾਰ ਹੈ। ਦੁਨੀਆ ਦਾ ਹੋਰ ਅਸੀਂ ਜਿਹੜਾ ਦੇਖੀਏ ਇਤਿਹਾਸ ਫਰੋਲੀਏ, ਉਹਦੇ ਅੰਦਰ ਜੇ ਕਿਸੇ ਨੇ ਬੁਰਾ ਕੀਤਾ ਉਹਦਾ ਕੋਈ ਨਾ ਕੋਈ ਰਿਸਪਾਂਸੀਬਲ ਹੈ। ਇਹ ਪੰਜਾਬ ਦਾ ਜਿਹੜਾ ਕੋਈ 1 ਮਿਲੀਅਨ ਲੋਕਾਂ ਨੂੰ ਕਤਲ ਕਰਾਇਆ ਗਿਆ, ਔਰਤਾਂ ਦੀਆਂ ਜਿਹੜੀਆਂ ਇੱਜ਼ਤਾਂ ਸਨ ਉਹ ਤਾਰ ਕਰਾਈਆਂ ਗਈਆਂ, ਬੱਚੇ ਜਿਹੜੇ ਸੀ ਆਪਣੇ ਮਾਪਿਆਂ ਤੋਂ ਜੁਦਾ ਹੋਏ, ਕਈ ਲੱਖਾਂ ਕਹਾਣੀਆਂ, ਹਜ਼ਾਰਾਂ ਕਹਾਣੀਆਂ। ਇਹਦਾ ਜ਼ਿੰਮੇਦਾਰ ਕੌਣ ਸੀ ਇਹ ਅੱਜ ਤੱਕ ਸਾਨੂੰ ਨਹੀਂ ਪਤਾ। ਇਹਨੂੰ ਸਾਡੀਆਂ ਸ਼ਹਾਦਤਾਂ ਦੀਆਂ ਕਹਾਣੀਆਂ ਦੇ ਵਿੱਚ ਪਾ ਕੇ ਸਟੇਟ ਦੇ ਜਿਹੜੇ ਨੈਰੇਟਿਵਸ ਇਹਨੂੰ ਹੋਰ ਦੇ ਹੋਰ ਬਣਾ ਦਿੱਤੇ ਗਏ, ਲੇਕਿਨ ਉਹ ਜ਼ਿੰਮੇਦਾਰੀ ਕੋਈ ਕਬੂਲ ਨਹੀਂ ਕਰਦਾ। ਇਹ ਕਰ ਲੈਣ ਕਬੂਲ ਨਾ ਕਿ ਸਾਡੇ ਤੋਂ ਗਲਤੀ ਹੋਈ ਸੀ, ਇਸ ਨੂੰ ਅਗਰ ਅਸੀਂ ਕਰਨਾ ਸੀ ਤੇ ਇਸ ਨੂੰ ਅਸੀਂ ਬਹੁਤ ਅੱਛੇ ਇਨਸਾਨੀ ਰਵੱਈਆਂ ਨੂੰ ਸਾਹਮਣੇ ਰੱਖਦੇ ਹਾਂ ਵੀ ਸਾਰਾ ਕੁਝ ਹੋ ਸਕਦਾ ਸੀ। ਕਤਲਾਮ ਕਰਾਏ ਬਗੈਰ ਵੀ ਇਹ ਸਾਰਾ ਕੁਝ ਹੋ ਸਕਦਾ ਸੀ, ਔਰ ਉਹ ਕਤਲਾਮ ਕਿਉਂ ਕਰਾਇਆ ਗਿਆ। ਬਹੁਤ ਸ਼ੁਕਰੀਆ ਜੈਸਮੀਨ ਪੰਨੂ ਜੀ, ਤੁਸੀਂ ਹਮੇਸ਼ਾ ਦੀ ਤਰ੍ਹਾਂ ਜਿਹੜੀ ਸਾਡੀ ਇੱਕ ਸੀਰੀਜ਼ ਸੀ ਪਾਰਟੀਸ਼ਨ ਦੇ ਹਵਾਲੇ ਦੇ ਨਾਲ, ਉਹਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਔਰ ਭਰਵੀਂ ਗੱਲਬਾਤ ਕੀਤੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਮੈਂ ਸਾਹਿਬ ਤੁਹਾਡਾ।